ਆਪਾਂ ਗੱਲ ਕਰੀਏ ਆਟੇ ਦੀ, ਕਿਉਂਕਿ ਬੈਗਾਂ ਦੇ ਵਿੱਚੋਂ ਜਿਹੜੀ ਕਣਕ ਨਿਕਲਦੀ ਸੀ ਉਹਦੇ ਨਾਲ ਆਟਾ ਹੀ ਬਣਦਾ ਹੈ। ਪਰ ਮੋਦੀ ਜੀ ਹੁਣ ਵੇਚਣਗੇ 27 ਰੁਪਏ ਕਿਲੋ ਆਟਾ, ਕਹਿੰਦੇ ਸ਼ਰਮਾ ਜੀ। ਬਈ ਜੇ ਸੂਬੇ ਦੀ ਸਰਕਾਰ ਧਾਰਮਿਕ ਯਾਤਰਾ ਰਾਹੀਂ ਵੋਟ ਬੈਂਕ ਇਕੱਠਾ ਕਰ ਸਕਦੀ ਹੈ ਹਾਂਜੀ ਤਾਂ ਹਾਂਜੀ। ਮੋਦੀ ਆਟਾ ਸਸਤਾ ਦੇ ਕੇ ਕਿਉਂ ਨਹੀਂ ਵੋਟ ਬੈਂਕ ਇਕੱਠਾ ਕਰ ਸਕਦਾ? ਮਤਲਬ ਬ੍ਰਾਂਡਡ ਕੰਪਨੀਆਂ ਵੀ ਕਮਾਉਣ ਤੇ ਮੋਦੀ ਜੀ ਵੀ ਕਮਾਉਣ, ਉਹ ਪੈਸੇ ਕਮਾਉਣ ਤੇ ਵੋਟਾਂ ਕਮਾਉਣ, ਸੋ ਇਹ ਵੋਟਾਂ ਕਮਾਉਣ ਦਾ ਜ਼ਰੀਆ। ਪਿਛਲੇ ਦਿਨੀ ਕੇਂਦਰ ਸਰਕਾਰ ਨੇ ਇੱਕ ਐਲਾਨ ਕੀਤਾ ਕਿ ਅਸੀਂ ਜਿਹੜੀ ਮੁਫਤ ਅਨਾਜ ਵਾਲੀ ਸਕੀਮ ਹੈ ਉਹਨੂੰ 5 ਸਾਲ ਲਈ ਹੋਰ ਵਧਾਉਂਦੇ ਹਾਂ। ਠੀਕ ਹੈ। ਕਰੋਨਾ ਕਾਲ ਦੇ ਵਿੱਚ ਇੱਕ ਯੋਜਨਾ ਇਹਨਾਂ ਨੇ ਸ਼ੁਰੂ ਕੀਤੀ ਸੀ ਕਿ ਅਸੀਂ ਜੀ ਅਨਾਜ ਦੇ ਰਹੇ ਹਾਂ ਗਰੀਬਾਂ ਨੂੰ। ਮਤਲਬ ਦੇਸ਼ ਦੀ ਗਰੀਬੀ ਕਿੰਨੀ ਆ ਤੁਸੀਂ ਇੱਥੋਂ ਦਾ ਲਾ ਸਕਦੇ ਹੋ, ਜਿੰਨੇ ਅਨਾਜ ਵੰਡਦੇ ਨੇ ਦਾ ਮਤਲਬ ਤੁਸੀਂ ਗਰੀਬਾਂ ਦਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਜਿਵੇਂ ਆਪਾਂ ਕਹਿੰਦੇ ਧਾਰਮਿਕ ਯਾਤਰਾ, ਤੁਸੀਂ ਹਰ ਘਰ 'ਚ ਰੁਜ਼ਗਾਰ ਦੇ ਦਿਓ ਨਾ, ਜੋ ਆਪਣੇ ਬਜ਼ੁਰਗਾਂ ਨੂੰ ਲਿਜਾਣ ਦੇ ਸਮਰੱਥ ਹੋ ਜਾਣ ਜੀ। ਸੋ ਉਸੇ ਤਰ੍ਹਾਂ ਇੱਥੇ ਸਵਾਲ ਹੈ ਕਿ ਤੁਸੀਂ ਹਰ ਘਰ 'ਚ ਰੁਜ਼ਗਾਰ ਦਿਓ, ਬੰਦਾ ਆਪਣਾ ਆਟਾ ਆਪ ਖਰੀਦ ਲਵੇ। ਪਰ ਉਹ ਮੁਫਤ ਯੋਜਨਾ ਹੁਣ ਸਰਕਾਰ, ਜਦੋਂ ਸਰਕਾਰ ਦੇ ਕਾਰਜਕਾਲ ਦਾ ਮਾਤਰ ਸਾਲ ਰਹਿ ਗਿਆ, ਸਾਲ ਤੋਂ ਵੀ ਘੱਟ ਵਕਫਾ ਰਹਿ ਗਿਆ, ਤੇ ਤਾਦੇ ਕਹਿੰਦੇ 5 ਸਾਲ ਲਈ ਅਸੀਂ ਆਟਾ ਮਤਲਬ ਕਿ ਮੁਫਤ ਅਨਾਜ ਦਿੰਦੇ ਰਵਾਂਗੇ। ਉਹ ਹਵਾਲਾ ਹੈ ਕਿ ਸਾਨੂੰ ਚੁਣ ਲਿਓ ਤਾਂ ਤੁਹਾਨੂੰ ਅਗਲੀ ਵਾਰ ਮਿਲੂਗਾ। ਉਸੇ ਤਰ੍ਹਾਂ ਹੁਣ ਜਦੋਂ ਦੇਸ਼ ਦੇ ਵਿੱਚ ਪਿਆਜ਼ ਮਹਿੰਗੇ ਹੈ ਨਾ, ਕਿਸਾਨ ਨੂੰ ਤੁਸੀਂ ਉਹਦੇ ਭਾਅ ਨਹੀਂ ਪੂਰਾ ਦਿੰਦੇ ਤੇ ਗੱਬੇ ਵਪਾਰੀ ਅਵਾਨੀ ਅਡਾਨੀਆਂ ਦੇ ਸ਼ੋਰੂਮਾਂ 'ਚ ਉਹੀ ਚੀਜ਼ ਜਿਹੜੀ ਕਿਸਾਨ ਤੋਂ ਰੁਪਈਏ ਦੀ ਲੈਂਦੇ ਹੋ 100 ਰੁਪਏ ਦੀ ਮਿਲਦੀ ਆ। ਹਾਂਜੀ। 5 ਰੁਪਈਏ ਛੱਲੀ ਦਾ ਕਿਸਾਨ ਨੂੰ ਮੁੱਲ ਵੀ ਨਹੀਂ ਮਿਲਦਾ ਤੇ ਉਹ ਛੱਲੀ 50 ਰੁਪਏ ਦੀ ਮਿਲਦੀ ਆ। ਇਸ ਲਈ ਦੋਏ ਪਾਸੇ ਲੋਕਾਂ ਦੀ ਲੁੱਟ ਆ, ਕਿਸਾਨਾਂ ਦੀ ਵੀ ਤੇ ਖਰੀਦਦਾਰ ਦੀ ਵੀ। ਉਹਦੇ ਵਿਚਾਲੇ ਸਰਕਾਰ ਇਹ ਜਚਾਉਣਾ ਚਾਹੁੰਦੀ ਹੈ ਕਿ ਸਾਨੂੰ ਜਨਤਾ ਦਾ ਬਹੁਤ ਫਿਕਰ ਆ। ਸੋ ਇਸ ਲਈ ਕੇਂਦਰ ਸਰਕਾਰ ਕਹਿੰਦੀ ਅਸੀਂ 25 ਰੁਪਏ ਕਿਲੋ ਪਿਆਜ਼ ਵੇਚ ਰਹੇ ਹਾਂ, ਅਸੀਂ ਛੋਲਿਆਂ ਦੀ ਦਾਲ 60 ਰੁਪਏ ਕਿਲੋ ਵੇਚ ਰਹੇ ਹਾਂ। ਦਿੱਲੀ ਦੇ ਵਿੱਚ 100 ਦੁਕਾਨਾਂ ਖੋਲੀਆਂ ਜੀ, ਕਹਿੰਦੇ ਕਿ ਜਿੱਥੇ ਹੁਣ 25 ਰੁਪਏ ਕਿਲੋ ਪਿਆਜ਼ ਮਿਲਦਾ। ਮਤਲਬ ਪੂਰਾ ਦਿੱਲੀ 100 ਦੁਕਾਨਾਂ ਤੋਂ ਖਰੀਦ ਲੂਗਾ ਪਿਆਜ਼। ਪੂਰੇ ਦੇਸ਼ ਦੇ ਵਿੱਚ 50 ਸ਼ਹਿਰ ਚੁਣੇ ਆ ਜਿੱਥੇ ਕਹਿੰਦੇ ਅਸੀਂ 25 ਰੁਪਏ ਕਿਲੋ ਵਾਲੀ ਦੁਕਾਨਾਂ ਖੋਲੀਆਂ। ਮਤਲਬ ਪੂਰਾ ਦੇਸ਼ 50 ਸ਼ਹਿਰਾਂ ਚੋਂ ਹੀ ਸਮਾਨ ਖਰੀਦਦਾ। ਹਾਂ ਬਿਲਕੁਲ। ਇਹਦਾ ਮਤਲਬ ਤੁਸੀਂ ਸਿਰਫ ਬ੍ਰਾਂਡ ਬਣਾ ਕੇ ਵੇਚ ਰਹੇ ਹੋ। ਇਹ ਉਵੇਂ ਹੀ ਹੈ ਮਹੱਲਾ ਕਲੀਨਿਕ ਖੋਲੇ ਅਸੀਂ ਬਹੁਤ ਵੱਖ-ਵੱਖ ਥਾਵਾਂ ਤੇ ਨੇ, ਕਹਿਣ ਨੂੰ ਮਹੱਲਾ ਕਲੀਨਿਕ ਹੈ। ਜੀ ਜੀ। ਹੁਣ ਸਰਕਾਰ ਨੇ ਤੋਂ ਅਗਲੀ ਯੋਜਨਾ ਲਿਆਂਦੀ ਕਿ ਮੋਦੀ ਜੀ ਆਟਾ ਦੇਣਗੇ 27 ਰੁਪਏ 50 ਪੈਸੇ ਕਿਲੋ। ਕਹਿੰਦੇ ਜੀ ਬ੍ਰਾਂਡਡ ਆਟਾ 40 ਤੋਂ 50 ਰੁਪਏ ਕਿਲੋ ਮਿਲਦਾ ਲੋਕਾਂ ਨੂੰ। ਇਸ ਲਈ ਅਸੀਂ ਭਾਰਤ ਆਟਾ ਲੈ ਕੇ ਆਏ ਹਾਂ, ਉਹਦਾ ਨਾਂ ਰੱਖਿਆ ਭਾਰਤ ਆਟਾ। ਇੱਕ ਤਾਂ ਭਾਰਤ ਨਾਂ ਤੇ ਇੰਡੀਆ ਦੇ ਨਾਂ ਦੀ ਜਿਹੜੀ ਰਾਜਨੀਤੀ ਚੱਲਦੀ ਆ ਉਹਦੇ ਵਿੱਚੋਂ ਇਹ ਫਾਰਮੂਲਾ ਨਿਕਲਿਆ। ਦੂਜਾ, ਜਿਵੇਂ ਜਦੋਂ ਕਰੋਨਾ ਕਾਲ ਸੀ ਤਾਂ ਤੁਸੀਂ ਟੀਕਾ ਲਵਾਉਂਦੇ ਸੀ, ਸਰਟੀਫਿਕੇਟ ਤੇ ਮੋਦੀ ਦੀ ਫੋਟੋ ਸੀ, ਹੈਗੀ ਸੀ ਬਿਲਕੁਲ ਜੀ। ਉਵੇਂ ਹੁਣ ਜਿਹੜੇ ਟੈਂਪੂਆਂ 'ਚ ਲੱਦ ਕੇ ਆ ਰਿਹਾ ਉਹਦੇ ਪਰ ਮੋਦੀ ਦੀ ਫੋਟੋ। ਭਾਈ ਮੋਦੀ ਨੇ ਕਰਿਆਨੇ ਦੀ ਦੁਕਾਨ ਖੋਲੀ ਆ ਕਿ ਆਟੇ ਦੇ ਟੈਂਪੂਆਂ ਤੇ ਵੀ, ਆਟੇ ਦੇ ਟਰੱਕਾਂ ਤੇ ਵੀ, ਹੋ ਸਕਦਾ ਥੈਲਿਆਂ ਤੇ ਵੀ, ਉਹ ਜੇ ਥੈਲਾ ਮੈਂ ਦੇਖਿਆ ਨਹੀਂ। ਸੋ ਭਾਰਤ ਆਟਾ ਮੋਦੀ ਦੇ ਨਾਂ ਤੇ 27 ਰੁਪਏ, ਤਾਂ ਕਿ ਹਰੇਕ ਦੇਸ਼ ਵਾਸੀ ਨੂੰ ਚਾਹਿਆ ਜਾਵੇ ਕਿ ਤੁਹਾਨੂੰ ਸਸਤੀ ਰੋਟੀ ਅਸੀਂ ਖਿਲਾਉਂਦੇ ਹਾਂ। ਜੀ ਜੀ ਬਿਲਕੁਲ। ਸੋ ਇੱਕ ਬੜੀ ਇੱਕ ਵੋਟ ਸਿਆਸਤ ਹੈ। ਸੋ ਇਸ ਲਈ ਜਿਵੇਂ ਵੋਟ ਯਾਤਰਾ ਉਵੇਂ ਹੀ ਇਹ ਵੋਟ ਰੋਟੀ ਹੈ, ਤਾਂ ਕਿ ਅਸੀਂ ਲੋਕਾਂ ਤੋਂ ਅਗਲੀਆਂ ਚੋਣਾਂ ਦੇ ਵਿੱਚ ਵੋਟਾਂ ਹਾਸਲ ਕਰ ਸਕੀਏ। ਸਿਰਫ ਉਹਦੀ ਯੋਜਨਾ। ਰੌਲਾ ਇਹ ਹੈ ਨਾ ਸ਼ਰਮਾ ਜੀ, ਜਦੋਂ ਵੋਟਰ ਕੁਛ ਚੀਜ਼ਾਂ ਦੇ ਆਲੇ ਦੁਆਲੇ ਕੇਂਦਰਿਤ ਹੋ ਜੇ ਨਾ, ਫਿਰ ਉਹਨੂੰ ਉੱਥੇ ਕੇਂਦਰਿਤ ਰੱਖਣਾ ਬਹੁਤ ਸੌਖਾ ਹੋ ਜਾਂਦਾ। ਵੋਟਰ ਦੀ ਤਬੀਅਤ ਤੋਂ ਵੀ ਥੋੜ੍ਹੀਆਂ ਚੀਜ਼ਾਂ ਦੂਰ ਕਰਨ ਵਾਲੀਆਂ। ਸਿਆਸਤ ਨੇ ਤਾਂ ਫਿਰ ਤੁਹਾਨੂੰ ਪਤਾ, ਸਿਆਸਤ ਨੂੰ ਤਾਂ ਤੁਸੀਂ ਉਂਗਲ ਫੜਾਓਗੇ ਤੇ ਉਹਨਾਂ ਨੇ ਤਾਂ ਬਾਂਹ ਫੜ ਲੈਣੀ, ਜੱਫਾ ਹੀ ਪਾ ਲੈਣਾ।